ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿੱਖਾਂ ਦੇ ਭਗ ਦੇ ਮਸਲਿਆਂ ਤੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਪਾਰਟੀ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਲੈ ਕੇ ਆਪ ਸਰਕਾਰ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਸੀਂ ਕੇਜਰੀਵਾਲ ਨੂੰ ਮਿਲੇ ਸੀ। ਉਸ ਸਮੇਂ ਕੇਜਰੀਵਾਲ ਨੇ ਸਾਨੂੰ ਕਿਹਾ ਸੀ ਕਿ ਇਸ ਮਾਮਲੇ ਵਿੱਚ ਮੇਰਾ ਕੋਈ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਈ ਕੌਂਕੇ ਦੇ ਪਰਿਵਾਰ ਨੂੰ ਇਨਸਾਫ ਦੇਣ ਵਿੱਚ ਬਹੁਤ ਦੇਰੀ ਹੋਈ ਹੈ, ਇਸ ਲਈ ਸਰਕਾਰਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਉਨ੍ਹਾਂ ਰਾਮ ਮੰਦਿਰ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਮੰਦਿਰ ਬਣਨੇ ਚਾਹੀਦੇ ਹਨ ਪਰ ਮਸਜਿਦਾਂ ਢਾਹ ਕੇ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਰਾਜ ਸਮੇਂ ਬਨਾਰਸ ਦੇ ਮੰਦਿਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਨਮਾਨ ਨਾਲ ਸੋਨਾ ਭੇਂਟ ਕੀਤਾ ਸੀ ਤੇ ਮਸਜਿਦਾਂ ਵੀ ਸਿੱਖ ਰਾਜ ਸਮੇਂ ਬਣਵਾਈਆਂ ਗਈਆਂ ਸਨ। ਪਰ ਹੁਣ ਮੋਦੀ ਸਰਕਾਰ ਘੱਟ ਗਿਣਤੀ ਸਿੱਖ ਅਤੇ ਮੁਸਲਮਾਨਾਂ ਤੇ ਤਸ਼ੱਦਦ ਕਰਨਾ ਚਾਹੁੰਦੀ ਹੈ। देखो जी, साडे नाल बहुत आम पार्टी ने धोखा किया। 2 बारी मैं केजरीवाल साहब नूं खुद बतौर MP हो के दिल्ली दे विच मिलिया है ते केजरीवाल साहब ने मैनूं झूठ मारिया कि ये मेरे काम नहीं है और हुण रिजैक्ट आम पार्टी की कमेटी ने किया है कि उहदी रिहाई असीं नहीं करन देनी हैगी, जबकि 26 साल तो भुल्लर साहब जेल दे विच हैगे है ਤੇ ਜ਼ਿਆਦਾ ਤੋਂ ਜ਼ਿਆਦਾ 20 ਸਾਲ ਦੀ ਕੈਦ ਹੁੰਦੀ ਹੈ ਤੇ ਉਹਦੇ 'ਚ ਵੀ ਮਾਫੀ ਦਿੱਤੀ ਜਾਂਦੀ ਹੈ। ਜਿਵੇਂ ਬੀਬੀ ਬਾਣੋ ਦੇ ਕੇਸ ਦੇ ਵਿੱਚ ਮੁਸਲਮਾਨ ਬੀਬੀ ਦੇ ਜਿਹੜੇ ਇਹ ਕਾਤਲ ਸੀਗੇ ਉਹਨਾਂ ਨੂੰ ਬਹੁਤ ਜਲਦੀ ਸੈਂਟਰ ਦੀ BJP ਸਰਕਾਰ ਨੇ ਤੇ ਗੁਜਰਾਤ ਦੀ ਸਰਕਾਰ ਨੇ ਰਿਹਾ ਕਰਤਾ ਸੀਗਾ ਤੇ ਇਹ ਸਾਡੇ ਸਿੱਖਾਂ ਦੇ ਨਾਲ ਬੇਇਨਸਾਫੀ। ਕੌਂਕੇ ਸਾਹਿਬ ਦੇ ਕੇਸ ਦੇ ਵਿੱਚ ਜੀ ਅਸੀਂ ਮੋਹਰੀ ਸੀਗੇ ਤੇ ਅਸੀਂ ਗਏ ਵੀ ਸੀਗੇ ਜਦੋਂ ਇਹਨਾਂ ਨੂੰ ਸ਼ਹੀਦ ਕੀਤਾ ਤੇ ਅਸੀਂ ਬਾਦਲ ਸਾਹਿਬ ਚੀਫ ਮਿਨਿਸਟਰ ਸੀਗੇ, ਜਨਰਲ ਨਰਿੰਦਰ ਸਿੰਘ ਮਨੁੱਖੀ ਅਧਿਕਾਰਾਂ ਦੇ ਪ੍ਰਧਾਨ ਸੀਗੇ, ਉਹ ਤੇ ਮੈਂ ਬਾਦਲ ਸਾਹਿਬ ਚੀਫ ਮਿਨਿਸਟਰ ਨੂੰ ਜਾ ਕੇ ਮਿਲੇ ਸੀਗੇ ਕਿ ਇਹਦੀ ਤਫਤੀਸ਼ ਕੀਤੀ ਜਾਣੀ ਚਾਹੀਦੀ ਹੈ। ਉਸ ਵਕਤ ਬਾਦਲ ਸਾਹਿਬ ਨੇ ਡਿਊਟੀ ਲਾਈ ਸੀਗੀ ਮਿਸਟਰ ਤਿਵਾੜੀ ਜਿਹੜੇ ਐਡੀਸ਼ਨਲ DGP ਸੀਗੇ। ਉਹਨਾਂ ਦੀ ਰਿਪੋਰਟ ਆਈ ਤੇ ਉਹਨਾਂ ਨੇ ਸਾਰੇ ਦੋਸ਼ੀ ਦੱਸਦੇ ਕਿ ਕਿਵੇਂ ਕਿਵੇਂ ਕਤਲ ਹੋਇਆ ਤੇ ਅਸੀਂ ਵੀ ਐਫਰਟ ਦਿੱਤਾ ਸੀਗਾ ਕਿਉਂ ਕਰਕੇ ਉੱਥੇ ਉਸ ਵੇਲੇ ਸਾਡੇ ਸਾਬਕਾ ਮੈਂਬਰ ਜਸਕਰਨ ਸਿੰਘ ਉਹ ਵੀ ਜਗਰਾਓਂ ਦੇ CIA ਸਟਾਫ ਦੇ ਵਿੱਚ ਕਾਬੂ ਹੋਏ ਸੀਗੇ ਤੇ ਉਹਨਾਂ ਨੇ ਅੱਖੀ ਦੇਖਿਆ ਸੀਗਾ ਕਿ ਜਿਹੜਾ ਘੋਟਨਾ SSP ਸੀਗਾ, ਇੱਕ ਸੰਧੂ DSP ਸੀਗਾ, ਇੱਕ ਸੋਢੀ ਸੀਗਾ, ਉਹਨਾਂ ਨੇ ਬੰਦ ਕੱਟੇ ਕੌਂਕੇ ਸਾਹਿਬ ਦੇ ਤੇ ਫਿਰ ਜਿਹੜੀਆਂ ਬੋਰੀਆਂ ਡਾਈ ਦੀਆਂ ਹੁੰਦੀਆਂ ਪਲਾਸਟਿਕ ਦੀਆਂ, ਦੂਜੀਆਂ ਬੋਰੀਆਂ ਜਿਹੜੀਆਂ ਸਣ ਦੀਆਂ ਸੀਗੀਆਂ ਉਹਨਾਂ 'ਚ ਨਹੀਂ, ਫਿਰ ਉਹਨਾਂ ਦੇ ਬੰਦ ਕੱਟ ਕੇ ਉਹ ਜਿਹੜੀਆਂ ਪਲਾਸਟਿਕ ਦੀਆਂ ਬੋਰੀਆਂ ਸੀ ਉਹਦੇ ਵਿੱਚ ਪਾ ਕੇ ਫਿਰ ਸਤਲੁਜ ਦਰਿਆ ਦੇ ਵਿੱਚ ਲੈ ਗਏ ਕਿਸ਼ਤੀ ਦੇ ਵਿੱਚ। ਜਿੱਥੇ ਪਾਣੀ ਗਹਿਰਾ ਸੀਗਾ ਉੱਥੇ ਫਿਰ ਉਹ ਬੋਰੀਆਂ ਖਾਲੀ ਕਰਤੀਆਂ। ਇਸ ਤਰ੍ਹਾਂ ਦਾ ਇਹਨਾਂ ਨੇ ਨਾ ਤਾਂ ਕਿਸੇ ਅਕਾਲ ਤਖਤ ਦੇ ਜਥੇਦਾਰ ਨੇ ਇਹਦੇ ਬਾਰੇ ਕੁਝ ਕਿਹਾ, ਨਾ ਬਾਦਲ ਦਰਿਆ ਨੇ ਕੁਝ ਕੀਤਾ, ਨਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਨਾ ਆਮ ਆਦਮੀ ਪਾਰਟੀ ਨੇ ਕੀਤਾ। ਤੇ ਬੜੀ ਸ਼ਰਮ ਦੀ ਗੱਲ ਹੈ ਕਿ ਅਕਾਲ ਤਖਤ ਦਾ ਜਥੇਦਾਰ ਹੋਵੇ ਤੇ ਉਸ ਤੋਂ ਬਾਅਦ ਕੋਈ ਵੀ ਅਕਾਲ ਤਖਤ ਦਾ ਜਥੇਦਾਰ ਬੋਲਿਆ ਨਹੀਂ ਕਿ ਇਹ ਬੇਇਨਸਾਫੀ ਹੋਈ ਹੈ। ਜਿਵੇਂ ਬੀਬੀ ਬਾਣੋ ਦੇ ਕਾਤਲਾਂ ਨੂੰ ਛੱਡਿਆ ਸੀਗਾ, ਉਸ ਨੂੰ ਵੀ ਦੂਜੇ ਤੀਜੇ ਦਿਨ ਪੈਰੋਲ ਦੇ ਉੱਤੇ ਛੱਡ ਦਿੰਦੇ ਆ ਤੇ ਸਿੱਖ 32 ਸਾਲਾਂ ਦੇ ਜੇਲ੍ਹਾਂ ਦੇ ਵਿੱਚ ਬੈਠੇ ਹੈ, ਉਹਨਾਂ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ। ਹਿੰਦੂਤਵਾ ਦੇ ਵਿੱਚ ਆ ਗਿਆ ਮੋਦੀ ਸਾਹਿਬ ਦੇ ਵਿੱਚ, ਇਹਨਾਂ ਦੇ ਹੋਮ ਮਿਨਿਸਟਰ ਸ਼ਾਹ ਜੀ ਦੇ ਵਿੱਚ ਜਿਹੜਾ ਇਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਇਹ ਤਿੰਨੇ ਜਾਣੇ ਸਿੱਖਾਂ ਤੇ ਮੁਸਲਮਾਨਾਂ ਦੇ ਉੱਤੇ ਬਹੁਤ ਜ਼ਿਆਦਾ ਜ਼ਬਰ ਕਰਨ ਲੱਗ ਪਏ ਆ। ਇਹ ਮੰਦਿਰ ਬਣਨੇ ਚਾਹੀਦੇ ਹੈ ਪਰ ਮਸੀਤਾਂ ਨੂੰ ਢਾਹ ਕੇ ਤਾਂ ਮੰਦਿਰ ਨਹੀਂ ਨਾ ਬਣਾਈ ਗਏ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਉਹਨਾਂ ਨੇ ਸਵਾ ਮਣ ਬਨਾਰਸ ਦੇ ਮੰਦਿਰ ਦੇ ਵਿੱਚ ਸੋਨਾ ਭੇਜਿਆ ਕਿ ਇਸ ਦੇ ਮੰਜ਼ਿਲ ਦੇ ਉੱਤੇ ਗੁੰਮਤ ਦੇ ਉੱਤੇ ਉਹ ਸੋਨਾ ਲੱਗੇ, ਸਵਾ ਮਣ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹਰਗੋਬਿੰਦਪੁਰ ਇੱਕ ਮਸੀਤ ਮੁਸਲਮਾਨਾਂ ਦੇ ਲਈ ਬਣਵਾਈ ਤੇ
ਮਹਾਰਾਜਾ ਰਣਜੀਤ ਸਿੰਘ ਨੇ ਕੁਰਾਨ ਸ਼ਰੀਫ ਦੀਆਂ ਕਾਪੀਆਂ ਲਿਖਾ ਕੇ ਮੁਸਲਮਾਨਾਂ ਨੂੰ ਵੰਡੀਆਂ। ਪਰ ਮੇਰਾ ਮਤਲਬ ਹੈ ਜਦੋਂ ਰਾਜ ਆਉਂਦਾ ਹੈ ਫਿਰ ਤੁਸੀਂ ਕਿਸੇ ਧਰਮ ਦੇ ਉੱਤੇ ਤਾਂ ਨਹੀਂ ਨਾ ਇਹ ਹਮਲੇ ਕਰ ਸਕਦੇ, ਜਿਵੇਂ ਹੁਣ ਮੋਦੀ ਸਰਕਾਰ ਨੇ ਕੀਤਾ, ਪਹਿਲਾਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਡਾਹਤੀਆਂ। ਮੇਰਾ ਮਤਲਬ ਅਸੀਂ ਸਿੱਖ ਬਹੁਤ ਔਖੇ ਹੈ ਤੇ ਹੁਣ ਜਿਹੜੀ ਸਾਡੀ ਅਖਾਈ ਹੈ ਦੁਨੀਆ ਦੇ ਸਾਹਮਣੇ ਆ ਗਈ ਹੈ, ਜਿਸ ਕਰਕੇ ਬਾਈਡਨ ਸਾਹਿਬ ਜਿਹੜੇ ਪ੍ਰੈਜ਼ੀਡੈਂਟ ਹੈ ਅਮਰੀਕਾ ਦੇ, ਉਹਨਾਂ ਨੇ ਇਨਕਾਰ ਕਰਤਾ ਕਿ 26 ਜਨਵਰੀ ਨੂੰ ਜਿਹੜਾ ਤੁਹਾਡਾ ਰਿਪਬਲਿਕ ਡੇ ਹੈ ਉੱਥੇ ਮੈਂ ਮੁੱਖ ਮਹਿਮਾਨ ਨਹੀਂ ਬਣ ਕੇ ਜਾਊਂਗਾ। ਇਹ ਇੱਕ ਬਹੁਤ ਵੱਡੀ ਗੱਲ ਹੋਈ ਹੈ ਜੋ ਉਹਨਾਂ ਨੇ ਇਨਕਾਰ ਕਰਤਾ ਕਿ ਮੈਂ ਤੁਹਾਡੀ ਪਰੇਡ ਦੇ ਵਿੱਚ ਸ਼ਾਮਲ ਨਹੀਂ ਹੋਊਂਗਾ। ਕਿਉਂ ਕਰਕੇ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਹਿੰਦੂਤਵ ਮੋਦੀ ਸਾਹਿਬ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਤੇ ਸ਼ਾਹ ਜੀ ਸਿੱਖਾਂ ਦੇ ਕਤਲ ਕਰਾਉਣੇ ਸ਼ੁਰੂ ਕਰ ਦਿੱਤੇ।